उन्होंने क्या आर्मी डज नॉट लुक एट कीपिंग एनी एविडेंस while carrying out an operation. I think the nation trusts the Indian armed forces. When we are going to carry out any operation, we are not looking at keeping any proof of that operation. ਜਿਹੜੀਆਂ ਡਿਸਪਲਿਨਡ ਆਰਮੀਜ਼ ਨੇ ਮੁਲਕਾਂ ਦੀਆਂ ਉਹਨਾਂ ਦੇ ਤਾਂ ਜ਼ਿੰਮੇ ਹੈ ਕਿ ਵੀ ਉਹਨਾਂ ਦੀ ਅਕਾਊਂਟੇਬਿਲਟੀ ਹੋਣੀ ਹੈ ਜੀ। ਹੁਣ ਇਹੀ ਗੱਲ ਜਦੋਂ ਦਿਗਵਿਜੇ ਸਿੰਘ ਨੇ ਪੁੱਛੀ ਤਾਂ ਉਹਦੀ ਪਾਰਟੀ ਦਾ ਲੀਡਰ ਹੀ ਰਾਹੁਲ ਗਾਂਧੀ, ਫੌਜ ਤੇ ਪੂਰਾ ਟਰਸਟ ਹੁੰਦਾ, ਕੋਈ ਫੌਜ ਨੂੰ ਪ੍ਰੂਫ ਨਹੀਂ ਪੁੱਛਦਾ। ਜਿਵੇਂ ਨਾਜ਼ੀਆਂ ਦੇ ਜ਼ੁਲਮਾਂ ਨੂੰ ਉਹਨਾਂ ਦੀ ਪ੍ਰੋਪੇਗੈਂਡਾ ਮਿਨਿਸਟਰੀ ਰੋਕਦੀ ਸੀ, ਅੱਜ ਉਹਨਾਂ ਦੇ ਹੀ ਫੌਜੀ ਜਰਨੈਲ ਆਪਣੇ ਇਸ ਕਰਪਟ ਪ੍ਰੋਪੇਗੈਂਡਾ ਗਰੁੱਪ ਨੂੰ ਪ੍ਰੋਟੈਕਟ ਕਰ ਰਹੇ ਨੇ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਐਂਡ ਵਾਲੇ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜਿਹੜੀ ਇੰਡੀਅਨ ਆਰਮੀ ਦੇ ਬਾਰੇ ਨਾਲ ਕਿ ਭਾਰਤੀ ਫੌਜ ਦੇ ਲੈਫਟੀਨੈਂਟ ਜਨਰਲ ਕਲੀਤਾ ਨੇ ਕਿਹਾ ਕਿ ਫੌਜ ਜੋ ਵੀ ਆਪਰੇਸ਼ਨ ਕਰਦੀ ਹੈ ਉਸਦਾ ਕੋਈ ਪ੍ਰੂਫ ਨਹੀਂ ਰੱਖਦੀ। ਇਸ ਬਿਆਨ ਤੋਂ ਸਾਫ਼ ਜ਼ਾਹਿਰ ਹੈ ਕਿ ਭਾਰਤੀ ਫੌਜ ਇੱਕ ਗੁੰਡਾ ਲਸ਼ਕਰ ਵਾਂਗ ਮਨਿਆਈਆਂ ਕਰਦੀ ਹੈ ਔਰ ਭਾਰਤੀ ਫੌਜ ਇਹੀ ਗੁੰਡਾਗਰਦੀ ਪਹਿਲਾਂ ਪੰਜਾਬ ਅਤੇ ਭਾਰਤ ਦੇ ਉੱਤਰ ਪੂਰਬ ਵਿੱਚ ਕਰ ਚੁੱਕੀ ਹੈ ਅਤੇ ਹੁਣ ਜੰਮੂ ਕਸ਼ਮੀਰ ਵਿੱਚ ਕਰ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਕਿਸੇ ਵੀ ਡੈਮੋਕ੍ਰੇਸੀ ਦਾ ਜਿਹੜਾ ਮੁੱਢਲਾ ਸਿਧਾਂਤ ਹੁੰਦਾ ਹੈ ਉਸ ਦੇ ਵਿੱਚ ਅਕਾਊਂਟੇਬਿਲਿਟੀ ਉਸ ਦਾ ਹਿੱਸਾ ਹੁੰਦਾ। ਔਰ ਈਵਨ ਆਮ ਵੀ ਜਦੋਂ ਡੈਮੋਕ੍ਰੇਸੀ ਦੇ ਵਿੱਚ ਰਾਈਟਸ ਐਂਡ ਰਿਸਪੌਂਸਿਬਿਲਿਟੀਜ਼ ਕਿਹਾ ਜਾਂਦਾ, ਇਹ ਈਵਨ ਸ਼ਹਿਰੀਆਂ ਦੇ ਉੱਤੇ ਵੀ ਲਾਗੂ ਹੁੰਦਾ ਹੈ ਕਿ ਜਿਹੜੇ ਵੀ ਜਿਸ ਸਿਸਟਮ ਦਾ ਹਿੱਸਾ ਨੇ ਉਹਨਾਂ ਨੂੰ ਹੱਕ ਵੀ ਨੇ ਪਰ ਉਹਨਾਂ ਦੀਆਂ ਜ਼ਿੰਮੇਵਾਰੀਆਂ ਵੀ ਨੇ। ਬਿਲਕੁਲ। ਔਰ ਫਿਰ ਜਿਹੜੀ ਮਰਜ਼ੀ ਇੰਸਟੀਟਿਊਸ਼ਨ ਜਿਹੜੀ ਹੈ ਉਸ ਸਿਸਟਮ ਦੇ ਵਿੱਚ ਹੋਏ ਉਹਦੀ ਅਕਾਊਂਟੇਬਿਲਿਟੀ ਹੁੰਦੀ ਹੈ, ਉਹਦਾ ਜਿਹੜਾ ਉਹਨੂੰ ਜਵਾਬਦੇਹ ਬਣਾਇਆ ਜਾਂਦਾ ਹੈ। ਔਰ ਉਸ ਸਾਰੇ ਦੇ ਨਾਲ ਹੀ ਜਿਹੜਾ ਕੋਈ ਸਿਸਟਮ ਪੁਖਤਾ ਹੁੰਦਾ ਹੈ ਜਾਂ ਲੋਕਾਂ ਦਾ ਉਹਨਾਂ ਸੰਸਥਾਵਾਂ 'ਚ ਟਰਸਟ ਹੁੰਦਾ ਹੈ। ਔਰ ਜਦੋਂ ਟਰਸਟ ਹੁੰਦਾ ਹੈ ਉਹੀ ਸੁਸਾਇਟੀਜ਼ ਫਿਰ ਫੰਕਸ਼ਨਲ ਡੈਮੋਕ੍ਰੇਸੀ ਦੇ ਵਿੱਚ ਖੁਸ਼ਹਾਲ ਸੁਸਾਇਟੀਜ਼ ਬਣਦੀਆਂ ਨੇ। ਹੁਣ ਜਦੋਂ ਪੋਲੀਟੀਕਲ ਲੀਡਰਸ਼ਿਪ ਇਸ ਲੈਵਲ ਦੀ ਜੋ 2014 ਤੋਂ ਬਾਅਦ ਜਿਸ ਲੈਵਲ ਦਾ ਪ੍ਰੋਪੇਗੈਂਡਾ ਬੇਸਡ ਸਾਰੀ ਲਾਈਨ ਆਈ ਔਰ ਅਸੀਂ ਇਹ ਦੇਖਿਆ ਕਿ ਵੀ ਕਿਵੇਂ ਇੱਕ ਤੋਂ ਬਾਅਦ ਇੱਕ ਫਰਾਡ ਉਹਨਾਂ ਨੇ ਸਰਜੀਕਲ ਸਟ੍ਰਾਈਕਸ ਦੇ ਨਾਂ ਥੱਲੇ, ਪੁਲਵਾਮਾ ਅਟੈਕ 2019 ਜਦੋਂ ਕਿ ਮੋਦੀ ਲੂਜ਼ ਕਰਨ ਵੱਲ ਜਾ ਰਿਹਾ ਸੀ ਇਲੈਕਸ਼ਨ, ਸਾਰੇ ਓਪੀਨੀਅਨ ਪੋਲਸ ਉਸ ਪਾਸੇ ਇਸ਼ਾਰਾ ਕਰ ਰਹੇ ਸੀ। ਔਰ ਪੁਲਵਾਮਾ ਦੀ ਆੜ ਦੇ ਵਿੱਚ ਬਾਲਾਕੋਟ ਅਟੈਕ ਔਰ ਫਿਰ ਉਸ ਨੂੰ ਇੱਕ ਬਹੁਤ ਵੱਡਾ ਸਰਜੀਕਲ ਸਟ੍ਰਾਈਕ ਔਰ ਇੰਨੇ ਹਜ਼ਾਰ ਅਸੀਂ ਮਾਰ ਦਿੱਤੇ ਤੇ ਇੱਧਰ ਉੱਧਰ ਸਾਰਾ। ਹੁਣ ਇਹ ਉਦੋਂ ਵੀ ਸਵਾਲਾਂ ਦੇ ਘੇਰੇ 'ਚ ਆਇਆ ਔਰ ਸ਼ਾਮ ਉਸੇ ਜਦੋਂ ਇਹ ਹੋਣਾ ਹਰ ਸ਼ਾਮ ਫੌਜ ਦਾ ਲੈਫਟੀਨੈਂਟ ਜਨਰਲ ਬਿਠਾਇਆ, ਉਹੀ ਝੂਠ ਜੋ ਸਿਆਸੀ ਧਿਰਾਂ ਦਾ ਹੈ। ਹੁਣ ਕਈ ਵਾਰ ਈਵਨ ਸਿਆਸੀ ਧਿਰਾਂ ਦੇ ਵਿੱਚ ਕੋਈ ਨਾ ਕੋਈ ਬੰਦਾ ਜਿਹਨੂੰ ਇਹ ਲੱਗ ਰਿਹਾ ਹੁੰਦਾ ਵੀ ਟੂ ਮੱਚ ਫਰਾਡ ਕ੍ਰਾਸ ਹੋ ਰਿਹਾ ਹੈ, ਉਹ ਸਵਾਲ ਕਰ ਦਿੰਦਾ। ਹੁਣ ਇਹ ਰਾਹੁਲ ਗਾਂਧੀ ਦੀ ਸੋ ਕਾਲਡ ਭਾਰਤ ਜੋੜੋ ਯਾਤਰਾ ਦੇ ਥੱਲੇ ਕਸ਼ਮੀਰ 'ਚ ਜਦੋਂ ਇਹ ਯਾਤਰਾ ਐਂਟਰ ਕੀਤੀ ਤਾਂ ਦਿਗਵਿਜੇ ਸਿੰਘ ਜਿਹੜਾ ਮੱਧ ਪ੍ਰਦੇਸ਼ ਦਾ ਚੀਫ ਮਿਨਿਸਟਰ ਵੀ ਰਿਹਾ, ਉਹਨੇ ਸਵਾਲ ਕੀਤਾ। ਉਹਨੇ ਕਿਹਾ ਜੀ ਇਹ ਪੁਲਵਾਮਾ 'ਚ ਕਿਵੇਂ ਬੰਦੇ ਇੰਨੇ ਮਰ ਗਏ, ਉਹਨਾਂ ਨੂੰ ਕਿਵੇਂ ਕੈਰੀ ਕੀਤਾ, ਕਦੇ ਕੋਈ ਸਵਾਲ ਹੀ ਨਹੀਂ ਪੁੱਛੇ ਗਏ। ਫਿਰ ਉਹਨੇ ਕਿਹਾ ਕਿ ਜੀ ਇਹ ਜਿਹੜਾ ਈਵਨ ਦਾਅਵਾ ਕੀਤਾ ਗਿਆ ਸੀ ਇਹਨਾਂ ਵੱਲੋਂ ਕਿ ਇੰਨੇ ਹਜ਼ਾਰ ਅੱਤਵਾਦੀ ਬਾਲਾਕੋਟ ਕੈਂਪ 'ਚ ਮਾਰੇ ਗਏ, ਉਹਦਾ ਕੋਈ ਸਬੂਤ ਆਇਆ ਨਹੀਂ, ਕੋਈ ਸੈਟੇਲਾਈਟ ਇਮੇਜ, ਕੋਈ ਹੋਰ ਜਾਂ ਦੂਜਾ। ਹਾਲ ਇਹ ਹੈ ਕਿ ਵੀ ਉਹ ਜਿਸ ਪਾਰਟੀ ਵੱਲੋਂ ਨੂੰ ਉਹ ਬਿਲੋਂਗ, ਪਹਿਲਾਂ ਤਾਂ ਸਭ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਉਹਨੂੰ ਇਹਦੇ ਨਾਲ ਕੋਈ ਸਬੰਧ ਨਹੀਂ ਹੈ। ਫੌਜ ਕਦੇ ਜਿਹੜੀ ਹੈ ਉਹ ਤੋਂ ਪ੍ਰੂਫ ਨਹੀਂ ਪੁੱਛੇ ਜਾਂਦੇ ਦੂਜੇ ਤੀਜੇ। ਹੁਣ ਜਦੋਂ ਇਸ ਲੈਵਲ ਦੇ ਉੱਤੇ ਔਰ ਇਹੀ ਕਾਰਨ ਜਦੋਂ ਇਹ ਪੁੱਛਿਆ ਜਾਂਦਾ ਸੀ ਕਿ ਭਾਈ ਜੂਨ 84 'ਚ ਫੌਜ ਨੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ, ਦੱਸੋ ਕਿੰਨੇ ਲੋਕ ਜਿਹੜੇ ਨੇ ਮਰੇ, ਕਿੰਨੇ ਕੀ ਫੌਜ ਦਾ ਸੀ, ਉਹ ਹਮੇਸ਼ਾ ਹੀ ਅੰਡਰ ਦਾ ਬਲੈਂਕਟ ਰਿਹਾ। ਜਿਹੜਾ ਸੋ ਕਾਲਡ ਵਾਈਟ ਪੇਪਰ ਇੰਦਰਾ ਗਾਂਧੀ ਨੇ ਜਾਰੀ ਕੀਤਾ ਉਹਦੇ 'ਚ 90 ਜਿਹੜੇ ਨੇ ਉਹ ਫੌਜੀ 93 ਉਹ ਮਰੇ ਦਿਖਾਏ ਗਏ। ਹੁਣ ਮੈਂ ਡਿਸਕਸ ਕਰਾਂਗਾ ਉਹਦਾ KS ਬਰਾੜ ਦਾ ਜਿਹੜਾ ਅੱਜ ਕੱਲ੍ਹ ਪਿਛਲੇ ਕੱਲ੍ਹ ਹੀ ਉਹਨੂੰ ANI ਦੇ ਨਾਲ ਉਹਦਾ ਇੰਟਰਵਿਊ ਸਮਿਤਾ ਪ੍ਰਕਾਸ਼ ਇਹ ਵੀ ਧਿਆਨ ਡਿਵੀਏਟ ਕੀਤਾ, ਉਹਦੇ 'ਚੋਂ 300 ਤੋਂ 400 ਕਹਿ ਰਿਹਾ ਮਰੇ ਨੇ। ਹੁਣ ਕਿਉਂਕਿ ਅਕਾਊਂਟੇਬਿਲਿਟੀ ਨਹੀਂ ਹੈ, ਕਿਸੇ 'ਚ ਪੁੱਛਿਆ ਨਹੀਂ ਗਿਆ, ਕੋਈ ਇਨਕੁਆਇਰੀ ਨਹੀਂ ਹੋਈ। ਈਵਨ ਜਲਿਆਂਵਾਲਾ ਬਾਗ ਜਿਹੜਾ ਮੋਸਟ
ਨੋਟੋਰੀਅਸ ਐਕਟ ਕਿਹਾ ਜਾਂਦਾ ਬ੍ਰਿਟਿਸ਼ ਪੀਰੀਅਡ ਦਾ, ਉਹਨਾਂ ਨੇ ਵੀ ਹੰਟਰ ਕਮਿਸ਼ਨ ਬਣਾਇਆ ਸੀ। ਉਸ ਹੰਟਰ ਕਮਿਸ਼ਨ ਦੀ ਰਿਪੋਰਟ ਅੱਜ ਵੀ ਪੰਜਾਬ ਅਸੈਂਬਲੀ ਦੇ ਰਿਕਾਰਡ ਦੇ ਵਿੱਚ ਪਈ ਹੋਈ ਹੈ। ਉਹਦੇ ਥੱਲੇ ਡਾਇਰ ਨੂੰ ਜਿਹੜਾ ਉਹ ਡਿਮੋਟ ਕੀਤਾ ਗਿਆ ਸੀ। ਲੇਕਿਨ ਇੰਨਾ ਵੱਡਾ ਪੰਜਾਬ ਦੇ ਵਿੱਚ ਫੌਜ ਵੱਲੋਂ ਜਿਹੜਾ ਹੈ ਉਹ ਟੈਂਕਾਂ ਤੋਪਾਂ ਦੇ ਨਾਲ ਹਮਲਾ, ਉਸ ਦੀ ਕਿਉਂਕਿ ਕੋਈ ਅਕਾਊਂਟ ਔਰ ਕੋਈ ਰਿਕਾਰਡ ਨਹੀਂ ਕਿਤੇ ਤੁਹਾਨੂੰ ਮਿਲੇਗਾ। ਇਹੀ ਕੰਮ ਇਹ ਨਾਰਥ ਈਸਟ, ਨਾਗਾਲੈਂਡ, ਮਨੀਪੁਰ, ਮਿਜ਼ੋਰਮ 'ਚ ਕਰਦੇ ਰਹੇ। ਇਹੀ ਕਸ਼ਮੀਰ ਦੇ ਵਿੱਚ ਕਿਵੇਂ ਈਵਨ ਹਿਊਮਨ ਸ਼ੀਲਡ ਬਣਾ ਕੇ ਇੱਕ ਨੌਜਵਾਨ ਨੂੰ ਇਹਨਾਂ ਨੇ ਵਰਤਿਆ ਔਰ ਉੱਥੇ ਕਿੰਨੇ ਜ਼ੁਲਮ ਕਰ ਰਹੇ ਨੇ। ਪਰ ਹੁਣ ਇਸ ਈਵਨ ਅਨਅਕਾਊਂਟੇਬਿਲਟੀ ਨੂੰ ਪ੍ਰਾਈਡ ਦੇ ਨਾਲ ਓਨ ਕਰਨਾ, ਇਹ ਇੱਕ ਸਟੇਟਮੈਂਟ ਜਿਹੜੀ ਕਿ ਈਸਟਰਨ ਕਮਾਂਡ ਦਾ GOC ਈਸਟਰਨ ਕਮਾਂਡ ਲੈਫਟੀਨੈਂਟ ਜਨਰਲ RP ਕਲੀਟਾ ਉਹਨੇ ਮੀਡੀਆ ਦੇ ਨਾਲ ਗੱਲ ਕਰਦਿਆਂ ਕਿਹਾ ਕਿ ਭਾਈ ਜਦੋਂ ਉਹਨੂੰ ਪੁੱਛਿਆ ਗਿਆ ਕਿ ਇਹ ਜਦੋਂ ਕਿ ਇਹ ਬਿਆਨ ਬਾਰੇ ਕੀ ਖਿਆਲ ਹੈ ਤੇਰਾ, ਤਾਂ ਉਹਨੇ ਕਿਹਾ ਆਰਮੀ ਡਜ਼ ਨਾਟ ਲੁੱਕ ਐਟ ਕੀਪਿੰਗ ਐਨੀ ਐਵੀਡੈਂਸ ਵਾਈਲ ਕੈਰਿੰਗ ਆਊਟ ਐਨ ਆਪਰੇਸ਼ਨ। ਔਰ ਉਹਨੇ ਕਿਹਾ ਜੀ ਇਹ ਅਸੀਂ ਡੋਂਟ ਲਾਈਕ ਟੂ ਕਮੈਂਟ ਔਨ ਦੈਟ। ਆਈ ਥਿੰਕ the nation trusts the Indian armed forces. When we are going to carry out any operation, we are not looking at keeping any proof of that operation. ਉਹ ਜਿਵੇਂ ਤੁਸੀਂ ਕਿਹਾ ਵੀ ਜਦੋਂ ਗੁੰਡਾ ਲਸ਼ਕਰ ਹੈ, ਇੱਕ ਜ਼ਮਾਨੇ ਦੇ ਵਿੱਚ ਜਿਹੜੇ ਹਮਲਾਵਰ ਬਾਹਰੋਂ ਆਉਂਦੇ ਸੀ ਜਾਂ ਦੂਜੇ, ਉਹ ਲਸ਼ਕਰ ਹੀ ਉਹਨੂੰ ਕਹਿੰਦੇ ਸੀ। ਤੇ ਲਸ਼ਕਰ ਦਾ ਕੋਈ ਬਹੁਤਾ ਨਹੀਂ ਸੀ, ਕਿਉਂਕਿ ਜਿਹੜਾ ਇਲਾਕਾ ਫਤਿਹ ਕੀਤਾ ਉਹਦੇ 'ਚ ਲੁੱਟ ਮਾਰ, ਸਮਾਨ ਜਨਾਨੀਆਂ ਚੁੱਕ ਲਓ, ਸਮਾਨ ਲੁੱਟ ਲਓ, ਉਹ ਉਹਦਾ ਹਿੱਸਾ ਹੀ ਹੁੰਦਾ ਸੀ ਲਸ਼ਕਰ ਦਾ। ਉਹ ਕੋਈ ਡਿਸਪਲਿਨਡ ਆਰਮੀਜ਼ ਨਹੀਂ ਸੀਗੀਆਂ, ਉਹ ਲੜਦੀਆਂ ਸੀ ਉਹਨਾਂ ਲੁੱਟ ਦੇ ਮਾਰ ਲਈ ਵੀ। ਸੋ ਇਹ ਹੁਣ ਜਿਹੜੀਆਂ ਡਿਸਪਲਿਨਡ ਆਰਮੀਜ਼ ਨੇ ਮੁਲਕਾਂ ਦੀਆਂ, ਉਹਨਾਂ ਦੇ ਤਾਂ ਜ਼ਿੰਮੇ ਹੈ ਕਿ ਵੀ ਉਹਨਾਂ ਦੀ ਅਕਾਊਂਟੇਬਿਲਟੀ ਹੋਣੀ ਹੈ। ਹੁਣ ਇਹੀ ਗੱਲ ਜਦੋਂ ਦਿਗਵਿਜੇ ਸਿੰਘ ਨੇ ਪੁੱਛੀ ਤਾਂ ਉਹਦੀ ਪਾਰਟੀ ਦਾ ਲੀਡਰ ਹੀ ਰਾਹੁਲ ਗਾਂਧੀ, ਫੌਜ ਤੇ ਪੂਰਾ ਟਰਸਟ ਹੁੰਦਾ, ਕੋਈ ਫੌਜ ਨੂੰ ਪ੍ਰੂਫ ਨਹੀਂ ਪੁੱਛਦਾ। ਤੇ ਉਹ ਲੈਫਟੀਨੈਂਟ ਜਨਰਲ ਕਹਿ ਰਿਹਾ ਉਹਨਾਂ ਦਾ ਫੌਜ ਕੋਈ ਸਬੂਤ ਨਹੀਂ ਰੱਖਦੀ, ਉਹ ਤਾਂ ਜਿਵੇਂ ਮਰਜ਼ੀ ਹੋਏ ਜਿਹੜਾ ਹੈ ਉਹ ਉਹਨਾਂ ਨੇ ਕਿਸੇ ਆਪਰੇਸ਼ਨ ਦਾ। ਹੁਣ ਇਹ ਰੀਜ਼ਨ ਹੈ ਜਦੋਂ ਤੁਸੀਂ ਇਸ ਕਦਰ ਫੌਜ ਨੂੰ ਖੁੱਲੀ ਛੁੱਟੀ ਦਿੰਦੇ ਹੋ, ਇਹ ਤਾਂ ਉਹਨਾਂ ਆਪਰੇਸ਼ਨਸ ਦੀ ਗੱਲ ਕਰਦਾ। ਤੇ ਫਿਰ ਜੇ ਫੌਜ ਨੂੰ ਮਨਾਹੀਆਂ ਕਰਨ ਦੀ ਖੁੱਲ੍ਹ ਹੈ ਤੇ ਉਹੀ ਫੌਜੀ ਜਨਰਲ ਉਹ ਰਾਵਤ ਹੋਏ ਜਾਂ ਅਜੀਤ ਡੋਵਲ ਵਾਂਗ ਜਾਂ ਅੱਜ ਮਨੋਜ ਪਾਂਡੇ ਹੋਏ ਜਾਂ ਕੱਲ੍ਹ ਨੂੰ ਕੋਈ ਹੋਰ ਆ ਜਾਏ, ਉਹ ਵੀ ਫਿਰ ਆਪਣੇ ਮਾਲਕਾਂ ਦੀ ਦਿੱਤੀ ਸਕ੍ਰਿਪਟ ਨੂੰ ਹੀ ਪੜ੍ਹਦੇ ਨੇ। ਜੋ ਉਹਨਾਂ ਨੇ ਕਹਿਤਾ ਕਿ ਜੀ ਕਰਤਾ ਅਸੀਂ ਸਰਜੀਕਲ ਆਪਰੇਸ਼ਨ ਬਾਲਾਕੋਟ, ਇੰਨੇ ਵਜੇ ਇੰਨੇ ਹਜ਼ਾਰ ਅਸੀਂ ਅੱਤਵਾਦੀ ਮਾਰ ਦਿੱਤਾ, ਔਰ ਨਾ ਉਹਦਾ ਕੋਈ ਸਬੂਤ ਹੈ ਨਾ ਉਹਦਾ ਕੋਈ ਸਬੂਤ ਹੈ। ਇਹਨੂੰ ਕਹਿੰਦੇ ਨੇ ਪ੍ਰੋਪੇਗੈਂਡਾ ਹਕੂਮਤਾਂ। ਸੋ ਜਿਵੇਂ ਨਾਜ਼ੀਆਂ ਦੇ ਜ਼ੁਲਮਾਂ ਨੂੰ ਉਹਨਾਂ ਦੀ ਪ੍ਰੋਪੇਗੈਂਡਾ ਮਿਨਿਸਟਰੀ ਰੋਕਦੀ ਸੀ, ਅੱਜ ਉਹਨਾਂ ਦੇ ਹੀ ਫੌਜੀ ਜਰਨੈਲ ਆਪਣੇ ਇਸ ਕਰਪਟ ਪ੍ਰੋਪੇਗੈਂਡਾ ਗਰੁੱਪ ਨੂੰ ਪ੍ਰੋਟੈਕਟ ਕਰ ਰਹੇ ਨੇ। ਔਰ ਅੱਜ ਮੈਂ ਥੋੜਾ ਭਾਵੇਂ ਸੀਮਤ ਵਕਤ ਦੇ ਵਿੱਚ ਹੀ ਅੱਜ ਦਾ ਵਿਚਾਰ ਸ੍ਰੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ ਸ਼ਲੋਕਾਂ ਨਾਲ ਇੱਕ ਸ਼ਲੋਕ ਅਸੀਂ ਡਿਸਕਸ ਕਰਾਂਗੇ। ਮਹੱਲਾ ਤੀਜਾ ਦਾ, ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ, ਸਦਾ ਹਰ ਸੱਚ ਮਨ ਵਸੈ, ਨਿਚਲ ਮਤ ਅਪਾਰ, ਰਤਨ ਅਮੋਲਕ ਪਾਇਆ, ਗੁਰ ਕਾ ਸ਼ਬਦ ਵਿਚਾਰ, ਜੇਵਾ ਸੱਚੀ ਮਨ ਸੱਚਾ, ਸੱਚਾ ਸਰੀਰ ਆਕਾਰ, ਨਾਨਕ ਸੱਚਾ ਸਤਿਗੁਰ ਸੇਵੀਐ, ਸਦਾ ਸੱਚ ਵਾਪਾਰ। 31 ਰਾਗ ਗੁਰੂ ਗ੍ਰੰਥ ਸਾਹਿਬ 'ਚ ਦਰਜ ਨੇ, ਯਾਨੀ ਕਿ ਬਾਣੀ 31 ਰਾਗਾਂ ਦੇ ਸਿਰਲੇਖ ਹੇਠ ਦਰਜ ਹੈ। ਲੇਕਿਨ ਇਹ ਗੁਰਬਾਣੀ ਦਾ ਤੀਸਰੇ ਪਾਤਸ਼ਾਹ ਦਾ ਸ਼ਲੋਕ ਸਾਨੂੰ ਸਮਝਾਉਂਦਾ ਹੈ ਕਿ ਗੁਰਮਤ ਦੇ ਵਿੱਚ ਇਹਨਾਂ ਸਾਰੇ 31 ਰਾਗਾਂ 'ਚੋਂ ਜਿਸ ਰਾਗ ਨੂੰ ਗੁਰਮਤ ਨੇ ਸ਼੍ਰੋਮਣੀ ਰਾਗ ਦਾ ਦਰਜਾ ਦਿੱਤਾ ਹੈ, ਉਹ ਸ੍ਰੀ ਰਾਗ ਹੈ। ਔਰ ਇਹੀ ਅਸੀਂ ਕਿਉਂਕਿ ਵਿਚਾਰ ਵੀ ਸ੍ਰੀ ਰਾਗ ਵਿੱਚ ਲਈ ਬਾਣੀ ਦੀ ਹੀ ਕਰ ਰਹੇ ਹਾਂ। ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ। ਹੁਣ ਇੱਕ ਪਾਸੇ ਇੰਡੀਕੇਸ਼ਨ ਹੈ ਕਿ ਭਾਈ ਸ੍ਰੀ ਰਾਗ ਗੁਰਮਤ ਦੇ ਵਿੱਚ ਸੁਪਰੀਮ ਹੈ, ਪਰ ਰਾਗ ਆਪਣੇ ਆਪ ਦੇ ਵਿੱਚ ਆਤਮਿਕ ਦੁਨੀਆ ਦੇ ਵਿੱਚ ਥਾਂ ਨਹੀਂ ਰੱਖਦਾ। ਸ਼ਬਦ ਨੂੰ ਰਾਗ ਦੇ ਵਿੱਚ ਪਰ ਜਿਹੜੀ ਪ੍ਰਮਾਣਿਕਤਾ ਹੈ ਜਾਂ ਪ੍ਰਾਥਮਿਕਤਾ ਹੈ ਜਾਂ ਪ੍ਰਮੁੱਖਤਾ ਹੈ, ਉਹ ਸ਼ਬਦ ਦੀ ਹੈ। ਔਰ ਇਹੀ ਰੀਜ਼ਨ ਬਹੁਤ ਰਾਰਾ ਰੀਰੀ ਟਾਂਟਾ ਟੀਟੀ ਦੇ ਵਿੱਚ ਸ਼ਬਦ ਪੜ੍ਹਨ ਦਾ ਜਾਂ ਰਾਗ ਨੂੰ ਸਬਡਿਊ ਕਰਕੇ
ਸ਼ਬਦ ਨੂੰ ਉਚਾਰਨ ਕਰਨ ਦਾ ਹੈ ਕਿ ਗੁਰਬਾਣੀ ਕੀਰਤਨ ਦੇ ਵਿੱਚ ਸ਼ਬਦ ਪ੍ਰਧਾਨ ਹੈ, ਰਾਗ ਪ੍ਰਧਾਨ ਨਹੀਂ ਹੈ। ਜੇ ਤੁਸੀਂ ਹਰਬਲਬ ਸੰਗੀਤ ਹੈ ਉਹ ਰਾਗ ਨਾਲ ਰਿਲੇਟਡ ਕੰਪੀਟੀਸ਼ਨ ਨੇ ਕਿ ਕੌਣ ਸਾਜ਼ ਨੂੰ ਕਿਵੇਂ ਵਜਾ ਰਿਹਾ ਹੈ ਜਾਂ ਉਹਦੀ ਆਵਾਜ਼ ਜਿਹੜੀ ਹੈ ਉਹ ਰਾਗ ਨਾਲ ਕਿਵੇਂ ਸੁਰ ਹੈ। ਇੱਥੇ ਸੁਰ ਦਾ ਧਿਆਨ ਹੈ, ਸੁਰ ਔਰ ਤਾਲ ਦਾ, ਪਰ ਜਿਹੜੀ ਪ੍ਰਮੁੱਖਤਾ ਹੈ ਉਹ ਸ਼ਬਦ ਦੀ ਹੈ। ਤੇ ਸ਼ਬਦ ਕੀ ਹੈ? ਜੇ ਸੱਚ ਤਰੇ ਪਿਆਰ, ਕਿ ਸ਼੍ਰੀ ਰਾਗ ਰਾਗਾਂ ਦਾ ਸ਼੍ਰੋਮਣੀ ਹੈ, ਪਰ ਸੱਚ ਦੇ ਨਾਲ ਹੀ ਮਨ ਪਿਆਰ ਕਰ, ਸਦਾ ਹਰ ਸੱਚ ਮਨ ਵਸੈ, ਨਿਹਚਲ ਮਤ ਅਪਾਰ, ਕਿ ਹਮੇਸ਼ਾ ਮਨ ਦੇ ਅੰਦਰ ਉਹ ਸੱਚਾ ਵਾਹਿਗੁਰੂ ਵਸਣਾ ਚਾਹੀਦਾ। ਔਰ ਸਾਡੀ ਮਤ ਦੇ ਵਿੱਚ ਜਿਹੜੀ ਇਹ ਸੋਚ ਹੈ ਵਾਹਿਗੁਰੂ ਦੀ, ਇਹ ਨੇਚਲ, ਜਿਹੜੀ ਨੇਚਲ ਦਾ ਹੁੰਦਾ, ਜਿਹੜੀ ਕੰਸਿਸਟੈਂਟ ਹੈ, ਜਿਹਦੇ 'ਚ ਕੋਈ ਚੇਂਜ ਨਹੀਂ ਆਉਂਦੀ। ਤੇ ਇਹ ਮੰਨ ਕੇ ਕਿ ਵਾਹਿਗੁਰੂ ਅਪਰੰਪਾਰ ਹੈ। ਅਪਾਰ ਪਾਰ ਹੁੰਦਾ ਹੱਦ ਬੰਨੇ ਵਾਲੀ ਕੋਈ ਥਾਂ, ਅਪਾਰ ਹੁੰਦਾ ਜਿਹਦਾ ਕੋਈ ਹੱਦ ਬੰਨਾ ਨਹੀਂ, ਬਿਯੋਂਡ ਲਿਮਿਟਸ, ਕਿ ਉਹ ਵਾਹਿਗੁਰੂ ਬਿਯੋਂਡ ਲਿਮਿਟ ਹੈ, ਸੱਚ ਹੈ। ਹੇ ਮੇਰੇ ਮਨ, ਸੱਚ ਨਾਲ ਪਿਆਰ ਕਰ ਔਰ ਉਸ ਵਾਹਿਗੁਰੂ ਸੱਚੇ ਨੂੰ ਸਦਾ ਆਪਣੇ ਮਨ ਦੇ ਅੰਦਰ ਰੱਖ। ਰਤਨ ਅਮੋਲਕ ਪਾਇਆ ਗੁਰ ਕਾ ਸ਼ਬਦ ਵਿਚਾਰ, ਕਿ ਇਹ ਜਿਹੜਾ ਨਾਮ ਦਾ ਕੀਮਤੀ ਰਤਨ ਮੈਨੂੰ ਮਿਲਿਆ, ਇਹ ਗੁਰੂ ਦੇ ਸ਼ਬਦ ਦੀ ਵਿਚਾਰ ਦੇ ਨਾਲ ਮੈਂ ਹਾਸਲ ਕੀਤਾ। ਜੇਵਾ ਸੱਚੀ ਮਨ ਸੱਚਾ, ਜਦੋਂ ਇਹ ਨਾਮ ਦਾ ਰਤਨ ਅੰਦਰ ਵਸਿਆ, ਮੇਰੀ ਜੀਭ ਦੇ ਉੱਤੇ ਵੀ ਸੱਚ ਵਸਦਾ ਹੈ, ਮੇਰੇ ਮਨ ਦੇ ਅੰਦਰ ਵੀ ਸੱਚਾ, ਸੱਚਾ ਸਰੀਰ ਆਕਾਰ, ਤੇ ਈਵਨ ਮੇਰਾ ਸਾਰਾ ਵਜੂਦ, ਮੇਰਾ ਤਨ ਵੀ ਉਸ ਸੱਚ ਦਾ ਰੂਪ ਹੋ ਜਾਂਦਾ ਹੈ। ਕਿਉਂਕਿ ਇਹ ਜਦੋਂ ਤੁਹਾਡੇ ਰੋਮ ਰੋਮ 'ਚ ਵਾਹਿਗੁਰੂ ਵਸਦਾ ਤੇ ਫਿਰ ਤਨ ਮਨ ਤਨ ਗੁਰੂ ਦੇ ਹਵਾਲੇ ਹੁੰਦਾ, ਤੇ ਸਭ ਕੁਝ ਸੱਚ ਤੋਂ ਬਿਨਾਂ ਫਿਰ ਕੋਈ ਤੁਹਾਡੇ ਵਜੂਦ ਦਾ ਵਜੂਦ ਹੀ ਨਹੀਂ ਹੁੰਦਾ, ਤੁਹਾਡਾ ਵਜੂਦ ਹੀ ਸੱਚ ਰੂਪ ਹੋ ਜਾਂਦਾ। ਨਾਨਕ ਸੱਚਾ ਸਤਿਗੁਰ ਸੇਵੀਐ, ਸਦਾ ਸੱਚ ਵਪਾਰ। ਤੀਸਰੇ ਨਾਨਕ ਗੁਰੂ ਅਮਰਦਾਸ ਫਰਮਾਉਂਦੇ ਨੇ ਕਿ ਉਸ ਸੱਚੇ ਵਾਹਿਗੁਰੂ ਨੂੰ ਸਿਮਰੀਏ, ਉਸ ਦੀ ਯਾਦ ਵਿੱਚ ਜੁੜੀਏ, ਜਿਹਦੇ ਨਾਲ ਜੁੜਨਾ ਜੀਵਨ ਦਾ ਅਸਲੀ ਮਨੋਰਥ ਹੈ, ਅਸਲੀ ਕਾਰਜ ਹੈ, ਜੀਵਨ ਦੀ ਅਸਲੀ ਵਣਜ ਹੈ। ਇਹੀ ਵਾਹਿਗੁਰੂ ਦਾ ਪਿਆਰ ਹੈ ਔਰ ਇਹੀ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਤਰ੍ਹਾਂ ਆਪਣੀ ਵਿਊਅਰਸ ਕੋਲ ਲੈਣ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।